ਕਈਆਂ ਦਾ ਯਾਦ ਹੈ ਸਦੀਕਾ ਹੁੰਦਾ ਸੀ, ਇੱਕ ਬੈਲੀ ਬੰਦਾ ਸੀ ਤੇ ਬਾਹਰ ਭੱਜਾ ਭੱਜਾ ਫਿਰਦਾ ਰਹਿੰਦਾ ਸੀਗਾ। ਇੱਕ ਵਾਰ ਇੱਕ ਪਿੰਡ ਦੀ ਲੜਕੀ ਨਹੀਂ ਲੈ ਗਿਆ ਚੱਕ ਕੇ, ਲੜਕੇ ਬਾਣੀਆਂ ਦੀ ਕੁੜੀ ਸੀ, ਸੁਣੋ ਸੁਣਖੀ ਸੀਗੀ। ਤੇ ਹੋਰ ਰੰਗੀ ਰਾਮ ਸੀ, ਤੇ ਹੋਰ ਅਲੀ ਸ਼ੇਰ, ਰਹਿਮਤ ਖਾਂ, ਬਹੁਤ ਜ਼ਿਆਦਾ ਯਾਦ ਨੇ। ਉਦੋਂ ਸੰਨ 47 ਵੇਲੇ ਸਾਡੇ ਪਿੰਡ ਦੇ ਵਿੱਚ ਜਿਹੜੇ ਰਾਈ ਸੀ ਹੁੰਦੇ ਸੀ ਜ਼ਿਆਦਾ। ਹਾਂਜੀ, ਉਹ ਰਾਈਆਂ ਦਾ ਦਬਦਬਾ ਅੱਛਾ ਸੀ, ਕਹਿੰਦੇ ਕਹੋਂ ਦੇ ਬੰਦੇ ਸੀ। ਉਹਨਾਂ ਨੇ ਬਾਹਰੋਂ ਜਦੋਂ ਹਮਲੇ ਹੋਣ ਲੱਗੇ, ਪਿੰਡ ਦੇ ਬੰਦੇ ਨੇ ਨਹੀਂ ਕਿਸੇ ਨੇ ਕੀਤਾ ਸੀ। ਬਾਹਰੋਂ ਜਦੋਂ ਬੰਦੇ ਆ ਗਏ, ਉਹਨਾਂ ਨੇ ਕੋਈ ਲਗਾਉਟ ਪਾਰਟੀ ਨਾਲ ਵੀ ਲਵਾ ਲਈ ਥੋੜ੍ਹੀ ਬਹੁਤੀ। ਉਹਨਾਂ ਨੇ ਸੋਚਿਆ ਵੀ ਹੁਣ ਆਪਣਾ ਚਾਰਾ ਕੋਈ ਨਹੀਂ ਚੱਲਣਾ। ਫਿਰ ਉਹਨਾਂ ਨੇ ਕੀਤਾ, ਆਪ ਦਾ ਜਿਹੜਾ ਪਰਿਵਾਰ ਸੀ ਆਪਣੇ ਆਪ ਹੀ अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਸਰਦਾਰ ਸਾਡੇ ਬਜ਼ੁਰਗ ਸਾਡੇ ਨਾਲ ਮੌਜੂਦ ਆ ਜੀ, ਤੇ ਇਹਨਾਂ ਨਾਲ ਆਪਾਂ ਗੱਲ ਕਰਨੀ ਆ ਜੀ। ਇਹ ਕਿਹੜੇ ਇਲਾਕੇ ਚੋਂ ਆਏ ਆ? ਮੈਨੂੰ ਵੈਸੇ ਵੀ ਇਹ 47 ਤੋਂ ਪਹਿਲਾਂ ਦੇ ਲੱਗਦੇ ਆ, ਤੇ ਇਹਨਾਂ ਨਾਲ ਗੱਪਸ਼ਪ ਲਾਣੀ ਜੀ। ਬਾਬਾ ਜੀ ਕੀ ਹਾਲ ਆ ਜੀ? ਹਾਲ ਪਹਿਲੇ ਤਾਂ ਮੈਂ ਆਪ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪੰਜਾਬ ਦੇ ਵਿੱਚੋਂ, ਜ਼ਿਲ੍ਹਾ ਬਰਨਾਲੇ ਦੇ ਵਿੱਚੋਂ ਆਏ ਆ। ਅੱਛਾ ਜੀ। ਤੀਜੀ ਵਾਰ ਆ ਰਿਹਾ ਮੈਂ। ਅੱਛਾ। ਇੱਥੇ ਆ ਕੇ ਬਹੁਤ ਪ੍ਰਭਾਵਿਤ ਹੋਈਦਾ। ਭਾਈਆਂ ਦੀ ਸੇਵਾ ਜਿਹੜੀ ਕਰਦੇ ਨੇ, ਇਹਨਾਂ ਦਾ ਕੋਈ ਬਿਆਨ ਹੀ ਨਹੀਂ ਕਰ ਸਕਦੇ। ਅੱਛਾ। ਜਦੋਂ ਆਉਂਦੇ ਆ, ਬੜੇ ਰਿਸੈਪਸ਼ਨ ਇਹਨਾਂ ਦੀ ਐਸੀ ਹੁੰਦੀ ਹੈ ਵੀ ਕਹਿਣ ਤੋਂ ਬਾਹਰ ਹੀ ਆ। ਅੱਛਾ। ਫੁੱਲ ਬਰਸਾਉਣੇ, ਠੰਡਾ ਪਾਣੀ ਪਿਆਉਣਾ। ਤੇ ਬਾਕੀ ਸਾਡੇ ਲੀਡਰ ਹੈ ਜੇ ਥੋੜਾ ਖਰਾਬ ਜ਼ਰੂਰ ਕਰਦੇ ਨੇ। ਚਲੋ ਉਹ ਤਾਂ ਹਰ ਜਗ੍ਹਾ ਇਦਾਂ ਹੁੰਦੇ ਆ, ਆਪਾਂ ਲੀਡਰਾਂ ਦੀ ਗੱਲ ਹੀ ਨਹੀਂ ਕਰਨੀ, ਆਪਾਂ ਤਾਂ ਲੋਕਾਂ ਦੀ ਗੱਲ ਕਰਨੀ। ਹਾਂ, ਲੋਕਾਂ ਦੀ। ਠੀਕ ਹੈ ਜੀ। ਅੱਛਾ, ਕਿਹੜੇ ਇਲਾਕੇ ਚੋਂ ਆਏ ਆਪਾਂ? ਲੇਕਿਨ ਜ਼ਿਲ੍ਹਾ ਬਰਨਾਲਾ ਚੋਂ ਜੀ। ਅੱਛਾ। ਹਾਂਜੀ। ਨਾਂ ਆਪਣਾ ਕੀ ਹੈ? ਮੈਂ ਮਾਸਟਰ ਹਰਦੇਵ ਸਿੰਘ ਹਾਂ ਜੀ, ਰਿਟਾਇਰ ਹੈ। ਅੱਛਾ ਜੀ। ਹਾਂਜੀ, 22-23 ਸਾਲ ਹੋ ਗਏ ਰਿਟਾਇਰ ਹੋਇਆ ਨੂੰ। ਅੱਛਾ। ਹਾਂਜੀ, ਵੈਸੇ ਉਮਰ ਮੇਰੀ ਘੱਟ ਲਿਖੀ ਵੀ ਹੈ, 1941 ਲਿਖੀ ਵੀ ਹੈ। ਅੱਛਾ। ਮੈਂ 1950 ਦੇ ਵਿੱਚ ਤਾਂ ਪੜ੍ਹਨ ਲੱਗਿਆ ਸੀ। ਅੱਛਾ। ਉਸ ਤੋਂ ਬਾਅਦ ਫਿਰ 10ਵੀਂ ਕੀਤੀ, 10ਵੀਂ ਦਾ ਟ੍ਰੇਨਿੰਗ ਕੀਤੀ। ਅਸਲ ਉਮਰ ਕਿੰਨੀ ਹੈ ਆਪਣੀ? ਅਸਲ ਤਾਂ ਉਮਰ ਕਾਗਜ਼ਾਂ ਮੁਤਾਬਕ ਲਾਈਏ ਤਾਂ 81 ਸਾਲ ਦੀ ਹੈ। 81 ਸਾਲ। ਹਾਂਜੀ। ਮਤਲਬ ਤੁਸੀਂ ਜਾੜਾ ਦੇਖਿਆ ਆ। ਉਹ ਜਿਹੜਾ 47 ਵਾਲੇ ਦਾ ਜਿਹੜਾ ਸੀ ਹਾਲਾਤ, ਉਹ ਅੱਖੀਂ ਦੇਖਿਆ ਵੇ, ਉਹ ਬਿਆਨ ਕਰਨ ਦੇ ਯੋਗ ਹੀ ਨਹੀਂ। ਕਰੋ ਬਿਆਨ ਕੋਈ ਨਹੀਂ। ਬਿਆਨ ਕਿਆ ਜੇ ਤੇਰੀ ਗੱਲ ਇੰਨੀ ਕੁ ਗੱਲ ਕਹਿ ਕੇ ਨਾ ਵੀ ਬਿਆਨ ਕਰਨ ਯੋਗ ਨਹੀਂ ਹੈਗੇ, ਇਦਾਂ ਨਾ ਮਕਾਓ। ਸਾਨੂੰ ਥੋੜਾ ਜਿਹਾ ਦੱਸੋ ਉਹਦੇ ਬਾਰੇ। ਥੋੜੀ ਜਿਹੜਾ ਹੈ ਨਾ ਭਾਵੁਕ ਹੋ ਜਾਈਦਾ ਜਦੋਂ ਉਹਨਾਂ ਦੇ ਦੁੱਖ ਦੀਆਂ ਗੱਲਾਂ ਯਾਦ ਆ ਜਾਂਦੀਆਂ। ਟਾਈਮ ਬਹੁਤ ਮਾੜਾ ਸੀਗਾ, ਪਰ ਇਹ ਆ ਕਿ ਆਪਾਂ ਆਪਣੀ ਨਸਲ ਨੂੰ, ਆਉਣ ਵਾਲੀ ਨੂੰ ਦੱਸਣਾ ਆ ਵੀ ਇਹ ਕਿਸ ਤਰ੍ਹਾਂ ਅਸੀਂ ਕਿਹੜੀ ਪੀਹ ਕੱਟੀ ਆ। ਤੇ ਉਦੋਂ ਸੰਨ 47 ਵੇਲੇ ਸਾਡੇ ਪਿੰਡ ਦੇ ਵਿੱਚ ਜਿਹੜੇ ਰਾਈ ਸੀ ਹੁੰਦੇ ਸੀ ਜ਼ਿਆਦਾ। ਹਾਂਜੀ, ਉਹ ਰਾਈਆਂ ਦਾ ਦਬਦਬਾ ਅੱਛਾ ਸੀ, ਕਹਿੰਦੇ ਕਹੋਂ ਦੇ ਬੰਦੇ ਸੀ। ਉਹਨਾਂ ਨੇ ਬਾਹਰੋਂ ਜਦੋਂ ਹਮਲੇ ਹੋਣ ਲੱਗੇ, ਪਿੰਡ ਦੇ ਬੰਦੇ ਨੇ ਨਹੀਂ ਕਿਸੇ ਨੇ ਕੀਤਾ ਸੀ। ਬਾਹਰੋਂ ਜਦੋਂ ਬੰਦੇ ਆ ਗਏ, ਉਹਨਾਂ ਨੇ ਕੋਈ ਲਗਾਉਟ ਪਾਰਟੀ ਨਾਲ ਵੀ ਲਵਾ ਲਈ ਥੋੜ੍ਹੀ ਬਹੁਤੀ। ਉਹਨਾਂ ਨੇ ਸੋਚਿਆ ਵੀ ਹੁਣ ਆਪਣਾ ਚਾਰਾ ਕੋਈ ਨਹੀਂ ਚੱਲਣਾ। ਫਿਰ ਉਹਨਾਂ ਨੇ ਕੀਤਾ, ਆਪ ਦਾ ਜਿਹੜਾ ਪਰਿਵਾਰ ਸੀ ਆਪਣੇ ਆਪ ਹੀ ਬਹੁਤ ਮਾੜਾ ਟਾਈਮ ਸੀ ਉਦੋਂ, ਉਹ ਕੰਮ ਵੀ ਕਰਨੇ ਪਏ ਜਿਹੜੇ ਬੰਦਾ ਕਦੇ ਸੋਚ ਵੀ ਨਹੀਂ ਸਕਦਾ। ਨਹੀਂ ਜੀ। ਬਾਕੀ ਜਦੋਂ ਸ਼ਾਮ ਨੂੰ ਫਿਰ ਗੱਡੇ ਭਰ ਕੇ ਆਏ ਲਾਸ਼ਾਂ ਦੇ, ਸਾਡੇ ਕੋਲ ਦੀ ਲੰਘਣ ਲੱਗੇ, ਡਰ ਆਇਆ, ਦੇਖਣ ਜੀ ਕਰੇ, ਭੱਜ ਕੇ ਅੰਦਰ ਵੜ ਕੇ ਡਰ ਗਏ ਸੀ। ਇੰਨਾ ਖੌਫ ਸੀ। ਐਡਾ ਖੌਫ ਸੀ। ਬਾਕੀ ਉੱਥੇ ਥੋੜ੍ਹੇ ਰਸਤੇ ਵਿੱਚ ਥੋੜ੍ਹਾ ਰੇਤਾ ਜ਼ਿਆਦਾ ਸੀ, ਉੱਥੇ ਬਲਦਾਂ ਨੇ ਗੱਡੇ ਖਿੱਚੇ ਵੀ ਨਾ ਖਿੱਚੇ ਤਾਂ ਗੱਡੇ ਉੱਥੇ ਹੀ ਛੱਡ ਗਏ। ਦੂਜੇ ਨੇ ਤੜਕੇ ਊਠ ਲਿਆਂਦੇ, ਉਹਨਾਂ ਨੂੰ ਅੱਗੇ ਮੂਹਰੇ ਜੋੜਿਆ, ਬਲਦ ਜੋੜੇ ਹੋਰ, ਤਾਂ ਫਿਰ ਉਹ ਜਾ ਕੇ ਇੱਕ ਖਾਈ ਪਟੜੀ ਲੰਬੀ ਸਾਰੀ, ਉਹਦੇ ਵਿੱਚ ਲਾਸ਼ਾਂ ਸੁੱਟ ਦੀਆਂ, ਉਹਦੇ ਉੱਤੇ ਮਿੱਟੀ ਪਾ ਦਿੱਤੀ। ਬਹੁਤ ਦੁੱਖ ਦੀ ਗੱਲ ਸੀ। ਉਹ ਆਪ ਜਿਹੜਾ ਤੁਸੀਂ ਕਹਿੰਦੇ ਉਹਨੇ ਆਪ ਕੰਮ ਕੀਤਾ, ਉਹ ਕਿਹੜਾ ਕੀਤਾ ਸੀ? ਹਾਂਜੀ, ਤੁਸੀਂ ਦੱਸਦੇ ਸੀ ਨਾ ਕਿ ਉਹਨਾਂ ਨੇ
ਉਹ ਕੰਮ ਆਪ ਕੀਤਾ। ਹਾਂਜੀ, ਉਹਨਾਂ ਨੇ ਜਿਹੜੇ ਸੀ ਨਾ ਉਹਨਾਂ ਦੇ ਪਰਿਵਾਰ, ਲੜਕੀਆਂ ਸੀ ਜਾਂ ਘਰ ਵਾਲੀਆਂ ਸੀ, ਉਹਨਾਂ ਨੇ ਆਪਣੇ ਆਪ ਮਾਰਤੀਆਂ। ਇੱਜ਼ਤ ਨਾ ਇਹਨਾਂ ਦੀ ਕਿਤੇ ਖਰਾਬ ਹੋਵੇ ਹੈ। ਹਾਂ, ਵੀ ਇਹਨਾਂ ਕੈਸਾ ਨਾ ਹੋ ਵੀ ਸਾਡੀਆਂ ਲੜਕੀਆਂ ਨੂੰ ਕੱਲ ਨੂੰ ਆਹ ਹੋਰ ਦੂਜੇ ਬੰਦੇ ਖਿੱਚੀ ਫਿਰਨ, ਜਾਂ ਸਾਡੀਆਂ ਜਨਾਨੀਆਂ ਨੇ ਵੀ ਸਾਡੀਆਂ ਇੱਜ਼ਤਾਂ ਨਾ ਰੋੜਨ। ਬਹੁਤ ਦੁੱਖ ਸੀ। ਬਾਕੀ ਦੇਖੇ ਉਹਨਾਂ ਨੇ ਭੱਜੇ ਜਾਂਦੇ ਬੰਦੇ, ਆਹ ਭੱਜ ਗਿਆ ਜਾਂ ਫਲਾਨਾ ਰਾਈ ਉਹ ਭੱਜ ਗਿਆ। ਬਗੈਰ ਕਸੂਰੋਂ ਆਪਣੀ ਔਲਾਦ ਦੇ ਚਪੇੜ ਮਾਰਨ ਨੂੰ ਦਿਲ ਨਹੀਂ ਕਰਦਾ ਹੈਗਾ। ਐਵੇਂ ਕੋਈ ਬਹੁਤ ਹੀ ਜ਼ਿਆਦਾ ਸ਼ਰਾਰਤ ਹੋਵੇ, ਬਹੁਤ ਹੀ ਜ਼ਿਆਦਾ ਕੋਈ ਉਲਾਂਭੇ ਵਾਲੀ ਗੱਲ ਹੋਵੇ, ਫਿਰ ਬੰਦਾ ਸਖਤੀ ਕਰਦਾ। ਅਦਰਵਾਈਜ਼ ਬੰਦਾ ਆਪਣੇ ਬੱਚਿਆਂ ਨੂੰ ਖੇਡਦਿਆਂ ਨੂੰ ਹੱਸਦਿਆਂ ਨੂੰ ਕਿੱਥੇ ਹੱਥ ਲਾਉਂਦਾ। ਤੇ ਉਹਨਾਂ ਨੇ ਦੇਖ ਲਓ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਵੱਢਿਆ, ਮਾਰਿਆ ਜਾਨੋ। ਇਹ ਕੋਈ ਛੋਟਾ ਤੇ ਸੌਖਾ ਕੰਮ ਨਹੀਂ ਸੀ। ਨਹੀਂ, ਸੌਖਾ ਕੰਮ ਨਹੀਂ ਸੀ, ਬਹੁਤ ਦਰਦ ਭਰੇ ਸੀ ਇਹ ਗੱਲ। ਕੌਣ ਮਾਰ ਸਕਦਾ ਆਪਣੇ ਬੱਚੇ ਨੂੰ? ਆਪਾਂ ਥੱਪੜ ਮਾਰ ਕੇ ਵੀ ਪਛਤਾਉਂਦੇ ਆ ਵੀ ਆਪਦੇ ਬੱਚੇ ਦੇ ਥੱਪੜ ਮਾਰਿਆ ਤਾਂ ਪਛਤਾਉਂਦੇ ਆ। ਅੱਛਾ ਮਾਸਟਰ ਜੀ, ਜਿਹੜੇ ਰਾਈ ਲੋਕ ਸੀਗੇ ਤੁਹਾਡੇ ਜੋ ਉੱਥੋਂ ਗਏ, ਤੁਹਾਡੇ ਹਾਣੀ ਸੀ ਜਾਂ ਉਹਨਾਂ ਤੋਂ ਬੜੇ ਉਹਨਾਂ ਦੇ ਬਜ਼ੁਰਗ ਸੀ, ਉਹਨਾਂ ਦੇ ਕੋਈ ਨਾਂ ਯਾਦ ਆ? ਨਾ, ਕਈਆਂ ਦਾ ਯਾਦ ਹੈ। ਸਦੀਕਾ ਹੁੰਦਾ ਸੀ, ਇੱਕ ਬੈਲੀ ਬੰਦਾ ਸੀ ਤੇ ਬਾਹਰ ਭੱਜਾ ਫਿਰਦਾ ਰਹਿੰਦਾ ਸੀਗਾ। ਇੱਕ ਵਾਰ ਇੱਕ ਪਿੰਡ ਦੀ ਲੜਕੀ ਨਹੀਂ ਲੈ ਗਿਆ ਚੱਕ ਕੇ, ਲੜਕੇ ਬਾਣੀਆਂ ਦੀ ਕੁੜੀ ਸੀ, ਸੁਣੋ ਸੁਣਖੀ ਸੀਗੀ। ਤੇ ਹੋਰ ਰੰਗੀ ਰਾਮ ਸੀ, ਤੇ ਹੋਰ ਅਲੀ ਸ਼ੇਰ, ਰਹਿਮਤ ਖਾਂ, ਬਹੁਤ ਯਾਦ ਨੇ। ਤੁਹਾਡੇ ਜਿਹੜੇ ਹਾਣੀ ਸੀਗੇ ਉਹਨਾਂ ਦੇ ਨਾਮ ਦੱਸੋ। ਮੇਰਾ ਹਾਣੀ ਜਿਹੜਾ ਸੀ ਗਲੋਦਰ ਖਾਂ ਹੈਗਾ ਹਜੇ, ਅੱਛਾ, ਉਹ ਮਾਸਟਰ ਸੀ, ਮੇਰੇ ਨਾਲ ਹੀ ਟ੍ਰੇਨ ਕੀਤੀ ਸੀ ਇਕੱਠਿਆਂ ਨੇ। ਹਾਂ, ਵੈਸੇ ਉਮਰ 'ਚ ਛੋਟਾ ਹੈ ਮੈਥੋਂ। ਉਹ ਹੈਗਾ ਹਾਲੇ ਪਾਕਿਸਤਾਨ ਆ ਗਏ। ਪਾਕਿਸਤਾਨ 'ਚ ਆਏ ਤਾਂ ਉਹਦਾ ਭਾਈ ਆਇਆ ਸੀ, ਉਹ ਮਰ ਗਿਆ। ਸ਼ਰੀਫਦੀਨ ਸੀ ਉਸਦਾ ਨਾਂ। ਤੇ ਉਹਨਾਂ ਦੇ ਹੋਰ ਰਿਸ਼ਤੇਦਾਰ ਉਹ ਆਉਂਦੇ ਜਾਂਦੇ ਰਹਿੰਦੇ ਨੇ ਇੱਧਰ ਵੀ, ਸ਼ਾਇਦ ਰਿਸ਼ਤੇਦਾਰ ਹੈਗੇ ਨੇ ਉੱਧਰ। ਉਹਨਾਂ ਦਾ ਪਤਾ ਨਹੀਂ ਹੈ ਮੈਨੂੰ ਵੀ ਕਿ ਕੌਣ ਨੇ। ਇਹ ਵੀ ਨਹੀਂ ਪਤਾ ਪਾਕਿਸਤਾਨ ਕਿੱਥੇ ਆ ਕੇ ਬੈਠੇ? ਨਹੀਂ, ਮੈਨੂੰ ਨਹੀਂ ਪਤਾ ਵੀ ਉਹ ਤਾਂ ਉਹਨਾਂ ਤਾਂ ਆਉਂਦੇ ਜਾਂਦੇ ਨੇ, ਮਿਲਦੇ ਹੁੰਦੇ ਨੇ, ਤੇ ਉਹਨਾਂ ਬਾਰੇ ਨਹੀਂ ਮੈਨੂੰ ਪਤਾ। ਅੱਛਾ ਮਾਸਟਰ ਜੀ, ਉਦੋਂ ਉਰਦੂ ਪੜ੍ਹਾਉਂਦੇ ਹੁੰਦੇ ਸੀਗੇ? ਉਰਦੂ ਮੈਂ 5-7 ਦਿਨ ਉਰਦੂ ਪੜ੍ਹਨ ਗਏ। ਉਦੋਂ ਬਾਅਦ ਫਿਰ ਰੌਲਾ ਪੈ ਗਿਆ, ਹਟ ਗਏ ਤਾਂ ਜਿਹੜੇ ਮੇਰੇ ਭਾਈ ਸੀਗੇ 2-3, ਉਹ ਤੀਜੀ ਜਮਾਤ 'ਚ ਸੀਗੇ ਸਾਡੇ ਘਰਾਂ ਦੇ, ਉਹਨਾਂ ਨੇ ਫਿਰ ਹਟਣੇ 'ਚ ਰੌਲਾ ਪੈ ਗਿਆ। ਤੇ ਫਿਰ ਉਦੋਂ ਬਾਅਦ ਕੋਈ ਹੋਰ ਮਾਸਟਰ ਆਇਆ, ਉਹ ਆ ਕੇ ਪੰਜਾਬੀ ਪੜ੍ਹਾਉਣ ਲੱਗ ਗਿਆ ਸੀ। ਉਦੋਂ ਬਾਅਦ ਪੰਜਾਬੀ ਚੱਲ ਪਈ। ਵੈਸੇ ਹੀ ਬੜਾ ਦੁਖੀ ਹੈ ਇਸ ਗੱਲੋਂ ਵੀ ਇੱਕ ਜ਼ਬਾਨ ਸਾਡੀ ਇਹ ਨਹੀਂ ਸੀ, ਸਿੱਖ ਨਹੀਂ ਸਕੇ। ਜੀ ਕਰਦਾ ਸੀ ਬਥੇਰਾ ਵੀ ਹੁਣ ਵੀ ਸਿੱਖ ਲਈਏ, ਪਰ ਕੋਈ ਟਾਈਮ ਨਹੀਂ ਮਿਲਿਆ, ਉੱਥੇ ਬੰਦਾ ਨਹੀਂ ਸੀ ਮਿਲਿਆ ਉਹਦਾ ਜਿਹੜਾ ਕੋਈ ਗਾਈਡ ਕਰ ਦਿੰਦਾ ਜਾਂ ਪੜ੍ਹਾ ਦਿੰਦਾ। ਬਹੁਤ ਸਾਰੇ ਲੋਕ ਅੱਜ ਵੀ ਖੱਤ ਚੱਕੀ ਫਿਰਦੇ ਹੁੰਦੇ ਆ, ਉਸ ਵਕਤ ਦੇ ਜਿਹੜੇ ਰੱਖੇ ਆ, ਉਹਨਾਂ ਦੀ ਨਵੀਂ ਨਸਲ ਨੇ, ਔਲਾਦ ਨੇ ਦੇਖਿਆ ਵੀ ਸਾਡੇ ਬਜ਼ੁਰਗਾਂ ਨੂੰ ਪਾਕਿਸਤਾਨ 'ਚੋਂ ਖਤ ਆਏ ਆ, ਪਾਕਿਸਤਾਨ ਵਾਲਿਆਂ ਨੂੰ ਚੜ੍ਹਦੇ ਵਾਲੇ ਪੰਜਾਬ ਤੋਂ ਆਏ ਆ। ਠੀਕ ਹੈ ਜੀ, ਉਹ ਫਿਰ ਇਹੀ ਮਸਲਾ ਆ ਗਿਆ, ਉਹਨਾਂ ਨੂੰ ਸਾਡੀ ਬੋਲੀ ਨਹੀਂ ਪੜ੍ਹਨੀ ਆਉਂਦੀ, ਸੁਣਨੀ ਨੂੰ ਬੋਲਣ ਦੇ ਵਿੱਚ ਤਾਂ ਇੱਕੋ ਜਿਹੀ ਆ, ਲੇਕਿਨ ਲਿਖਣ 'ਚ ਫਰਕ ਆ, ਉਹ ਨਹੀਂ ਸਮਝ ਸਕਦੇ। ਹਾਂ, ਉਹ ਅਸੀਂ ਪੜ੍ਹ ਲਿਖ ਨਹੀਂ ਸਕਦੇ ਇਹਨਾਂ ਦੀ ਜਿਹੜੀ ਦੂਸਰੀ ਜ਼ਬਾਨ ਹੈਗੀ। ਜਿਹੜੇ ਹਿੰਦੀ ਹੈ ਹੁਣ ਬੋਲ ਵੀ ਲੈਂਦੇ, ਲਿਖ ਵੀ ਸਕਦੇ ਆ, ਅੰਗਰੇਜ਼ੀ ਵੀ ਆਮ ਬੱਚੇ ਪੜ੍ਹ ਲਿਖ ਲੈਂਦੇ ਨੇ। ਪਰ ਜਿਹੜੀ ਇਹ ਉਰਦੂ ਜ਼ਬਾਨ ਹੈ, ਜਿਹੜੀ ਜ਼ਿਲ੍ਹੇ ਮਲੇਰਕੋਟਲੇ ਦੇ ਵਿੱਚ ਉੱਥੇ ਚੱਲਦੀ। ਅੱਛਾ, ਮਲੇਰਕੋਟਲਾ ਤਾਂ ਕਹਿੰਦੇ ਮਿਨੀ ਪਾਕਿਸਤਾਨ, ਉੱਥੇ ਹਰ ਤਰ੍ਹਾਂ ਦੇ ਲੋਕ ਰਹਿੰਦੇ। ਉਹ ਜ਼ਿਆਦਾ ਮੁਹੰਮਦਾਂ में ही ਨੇ ਜੀ, ਵਹਾਂ ਜ਼ਿਆਦਾ ਮੁਹੰਮਦਾਂ में ਨੇ। ਅੱਛਾ, ਆਪਣੇ ਪਿੰਡਾਂ 'ਚ ਜਿਹੜੇ ਵੇਲੇ ਟਾਵੇਂ ਮੁਸਲਮਾਨਾਂ ਦੇ ਘਰ ਹੈਗੇ, ਉਹ ਫਿਰ ਰਿਸ਼ਤੇਦਾਰੀਆਂ ਕਿਸ ਤਰ੍ਹਾਂ ਕਰਦੇ? ਕਿਉਂਕਿ ਉਹਨਾਂ ਦੇ ਆਲੇ ਦੁਆਲੇ ਇੰਨੇ ਮੁਸਲਮਾਨ ਹੈਗੇ ਵੀ ਨਹੀਂ। ਨਹੀਂ, ਰਿਸ਼ਤੇਦਾਰੀ ਤਾਂ ਉਹ ਕਰਦੇ ਆ, ਹਾਲੇ ਤੱਕ ਤਾਂ ਆਪਦੇ 'ਚ ਹੀ ਨੇ ਕਰਦੀਆਂ। ਹਲੇ ਇੰਟਰਕਾਸਟ ਨਹੀਂ ਕਰੀ ਕਿਸੇ ਨੇ। ਤੇ ਉਹ ਹੈਗੇ ਨੇ ਟਾਮੇਟਲ ਜੋ ਗਾਹਾਂ ਦੇ, ਉੱਧਰ ਵੀ ਟਾਮੇਟਲ ਹੀ ਨੇ ਸਾਡੇ ਘਰ। ਹੁਣ ਉੱਥੇ ਪਿੰਡ ਦੇ ਵਿੱਚ 2 ਘਰ ਨੇਗੇ। ਹਾਂ, ਇੱਕ ਰਾਂਝਾਂ ਦਾ, ਇੱਕ ਇਹ ਲਲਾਰੀ ਕਹਿੰਦੇ ਧੋਬੀ, ਇੱਕ ਉਹਨਾਂ ਦਾ। ਹਾਂ, ਤੇ ਉਹਨਾਂ ਦੇ ਰਿਸ਼ਤੇਦਾਰੀ ਉਹ ਗਾਹਾਂ ਦੀ ਗਾਹਾਂ। ਹੁਣ ਰਾਈ ਤਾਂ ਧੋਬੀਆਂ ਨਹੀਂ ਕਰਦੇ ਹੋਣੇ, ਨਾ ਧੋਬੀ ਰਾਈਆਂ 'ਚ ਕਰਦੇ ਹੋਣੇ? ਨਹੀਂ ਕਰਦੇ। ਹਾਂ, ਆਪਣੇ। ਹਾਂ, ਮੁਸ਼ਕਲ ਹੀ ਆ ਨਾ ਜਦੋਂ ਤੁਹਾਡੀ ਕਮਿਊਨਿਟੀ ਥੋੜੀ ਹੋਵੇ। ਮੁਸ਼ਕਲ ਤਾਂ ਹੋਈ ਹੈ। ਇੱਥੇ ਅਸੀਂ ਗੱਲ ਕਰੀ 15 ਦੇ ਵਿੱਚ ਵੀ ਤੁਸੀਂ ਇੱਥੇ ਬਹੁਤ ਘੱਟ ਗਿਣਤੀ 'ਚ ਹੋਗੇ, ਵੀ ਫਿਰ ਰਿਸ਼ਤੇ ਬਾਰੇ ਕਿਵੇਂ ਕਰਾਉਂਦੇ ਹੋ? ਕਹਿੰਦੇ ਜੀ ਉਹਨੇ ਰੋਲ ਗਦੋਲ ਜੀ ਗੱਲ ਕਰਤੀ ਵੀ, ਕਹਿੰਦੇ ਵਿੱਚ ਹੀ ਹੋਈ ਹੋਏ ਜਾਂਦੇ ਜੀ। ਉਹ ਫਿਰ ਕਹਿੰਦੇ ਨਾ ਵੀ ਸਮੇਂ ਦੇ ਲਿਹਾਜ਼ ਨਾਲ ਚੱਲਣਾ ਪੈਂਦਾ ਆ, ਜਿੱਦਾਂ ਦਾ ਟਾਈਮ ਹੋਵੇ ਉੱਦਾਂ ਦਾ ਫਿਰ ਬੰਦੇ ਨੂੰ ਆਪਣੀ ਰਹਿਤ ਬਹਿਤ ਵੀ ਉਹੋ ਜਿਹੀ ਕਰਨੀ ਪੈਂਦੀ ਆ। ਕਈ ਵਾਰੀ ਮਜਬੂਰੀਆਂ ਤੁਹਾਡੇ ਕੋਲ ਕੰਮ ਕਰਵਾ ਦਿੰਦੀਆਂ। ਮੈਂ ਸਮਝਦਾ ਕਿ ਰਿਸ਼ਤੇਦਾਰੀ ਕਰਨ ਲਈ ਬੰਦੇ ਦਾ ਚੰਗਾ ਹੋਣਾ ਜ਼ਰੂਰੀ ਆ। ਠੀਕ ਆ, ਮਜ਼ਹਬ ਤੋਂ ਬਾਹਰ ਲੋਕ ਥੋੜ੍ਹਾ ਜਿਹਾ ਕਰਦੇ ਆ। ਅਗਰ ਮਜ਼ਹਬ ਦੇ ਅੰਦਰ ਕਰਨੀ ਚਾਹੀਦੀ ਹੈ ਨਾ,
ਤੇ ਬਰਾਦਰੀ ਜਿੱਥੇ ਤੁਹਾਡੀ ਕਮਿਊਨਿਟੀ ਘੱਟ ਹੋਵੇ ਫਿਰ ਉੱਥੇ ਅੱਛੇ ਲੋਕ ਜਿੱਥੇ ਮਿਲਦੇ ਉੱਥੇ ਕਰ ਲੈਣਾ ਚਾਹੀਦਾ, ਕਿਉਂਕਿ ਅਗਰ ਲੱਭਦਿਆਂ ਕੋਈ ਬੱਚਿਆਂ ਦੀ ਉਮਰ ਨਾ ਲੰਘ ਜਾਵੇ। ਉਮਰ ਲੰਘ ਜਾਂਦੀ ਹੈ, ਹਾਂ ਨੰਗ ਲੱਗ ਜਾਂਦੀ ਹੈ। ਹਾਂ ਜੇ ਆਪਣੀ ਜਾਤੀ ਦੇ ਵਿੱਚ ਵੀ ਕਰਦੇ, ਜਦੋਂ ਬੱਚਾ ਕੋਈ ਥੋੜ੍ਹਾ ਜਿਹਾ ਅੱਗੇ ਲੱਗ ਜਾਂਦਾ, ਪੜ੍ਹ ਜਾਂਦਾ ਵੱਧ, ਜਾਂ ਕਿਸੇ ਸਰਵਿਸ 'ਤੇ ਹੋ ਜਾਂਦਾ, ਉਹ ਪੈਰ ਛੱਡ ਜਾਂਦੇ ਨੇ, ਉਹ ਪਸੰਦ ਨਹੀਂ ਕਰਦੇ ਇੱਕ ਦੂਜੇ ਨੂੰ, ਫਿਰ ਉਹਨਾਂ ਦੀ ਉਮਰ ਹੀ ਵੱਡੀ ਹੋ ਜਾਂਦੀ ਹੈ। ਸਾਡੀ ਇੱਕ ਪੋਤਰੀ ਹੈ ਘਰਾਂ 'ਚ ਹੀ, ਉਹ MBB ਡਾਕਟਰ ਨਾ, ਆਪਣੇ BDS ਡਾਕਟਰ ਹੈ। ਹੁਣ 35-40 ਸਾਲ ਦੀ 35 ਸਾਲ ਦੀ ਉਮਰ ਹੋ ਗਈ ਉਹਦੀ। ਪਹਿਲਾਂ ਰਿਸ਼ਤੇ ਹੁੰਦੇ ਹਵਾਉਂਦੇ ਸੀ, ਹੁਣ ਉਹਦੇ ਇੰਨੀ ਪੋਸਟ ਦਾ ਕੋਈ ਮਿਲਦਾ ਨਹੀਂ ਉਹਦੇ ਹਾਰਟ ਦੇ, ਉਹ ਓਵਰੇਜ ਹੋ ਗਈ। ਹਾਂਜੀ, ਇਹ ਵੀ ਬਹੁਤ ਬੜਾ ਮਸਲਾ ਆ। ਅਗਰ ਬੱਚੀਆਂ ਸਾਡੀਆਂ ਜ਼ਿਆਦਾ ਪੜ੍ਹ ਜਾਂਦੀਆਂ ਤੇ ਬੱਚੇ ਉਹਨੇ ਨਹੀਂ ਪੜ੍ਹਦੇ, ਤੇ ਇਹਦੇ ਵਿੱਚ ਵੀ ਇੱਕ ਬੇਜੋੜ ਰਿਸ਼ਤਾ ਕਰਨ ਤੋਂ ਲੋਕ ਆਪਣਾ ਟਾਈਮ ਬਹੁਤ ਅੱਗੇ ਕਰ ਜਾਂਦੇ। ਠੀਕ ਹੈ ਜੀ। ਬਾਬਾ ਜੀ ਐਂਡ ਤੇ ਕੀ ਕਹਿਣਾ ਚਾਹੋਗੇ? ਐਂਡ ਤੇ ਮੈਂ ਤਾਂ ਕਹਿੰਦਾ ਵੀ ਜਿਹੜੇ ਸ਼ਾਂਤੀ ਰਹੇ ਤਾਂ ਇੱਕ ਚੰਗੀ ਬਹੁਤ ਵਧੀਆ ਗੱਲ ਹੈਗੀ, ਪਰ ਇਹ ਸਾਡੇ ਲੀਡਰ ਨਹੀਂ ਹੋਣ ਦਿੰਦੇ ਹਨ। ਤੇ ਇਹਨਾਂ ਲੀਡਰਾਂ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ ਵੀ ਅਸੀਂ ਆਹ ਚਾਹੁੰਦੇ ਆ? ਲੀਡਰ ਸਮਝਣ ਵਾਲੇ ਕਿੱਥੇ ਨੇ, ਜਿਹੜੇ ਕੋਈ ਨਾ ਮਾੜਾ ਜਿਹਾ ਖਿਲਾਫ ਬੋਲਦਾ ਫੜ ਕੇ ਅੰਦਰ ਕਰ ਦਿੰਦੇ ਨੇ। 5 ਸਾਲਾਂ ਬਾਅਦ ਟਾਈਮ ਆਉਂਦਾ ਵੋਟ ਕਰਨ ਦਾ, ਆਪਾਂ ਉਹੋ ਜਿਹੇ ਲੀਡਰ ਨੂੰ ਵੋਟ ਕਿਉਂ ਨਹੀਂ ਕਰਦੇ ਜਿਹੜਾ ਸਾਡੇ ਦਿਲ ਦੀਆਂ ਭਾਵਨਾ ਨੂੰ ਸਮਝਦਾ ਹੋਵੇ? ਅਸੀਂ ਜਿਹੜੇ ਹੈ ਨਾ, ਇੱਕ ਕੁਛ ਤਾਂ ਪਾਰਟੀ ਨਾਲ ਵੱਜੇ ਹੁੰਦੇ ਨੇ ਬੰਦੇ ਕੁਝ, ਹਾਂ, ਤੇ ਬਾਕੀ ਜਿਹੜੇ ਥੋੜ੍ਹੀ ਜਿਹੀ ਗੱਲ ਉਸਦੇ ਕਮਜ਼ੋਰ ਵਰਗ ਜਿਹੜਾ ਹੁੰਦਾ ਹੈ, BC ਹੈ, SC ਹੈ, ਸ਼ਡਿਊਲਡ ਕਾਸਟ ਕਹ ਲਓ, ਇਹ ਕਮਜ਼ੋਰ ਹੁੰਦੇ ਨੇ, ਉਹ ਮੌਕੇ ਪ੍ਰਸਤ ਹੁੰਦੇ ਨੇ, ਉਦੋਂ ਪੈਸੇ ਲੈ ਕੇ ਵੋਟ ਦਿੰਦੇ ਇਹ ਉਹਨਾਂ ਜਿਹੜਾ ਮਾੜਾ ਜਿਹਾ ਖਾਣ ਪੀਣ ਮਿਲ ਜਾਣਾ, ਨਹੀਂ ਸਕਦੇ, ਹਾਂ ਪੈਸੇ ਇਹ ਬੇੜਾ ਗਰਕ ਕਰਦੇ। ਹਾਂ ਇਹ ਗੜਕ ਬਸ ਥੋੜੇ ਨਾਲ ਹੀ, ਬਾਹਲਾ ਵੀ ਨਹੀਂ, ਥੋੜੇ ਜਿਹੇ ਬੰਦੇ। ਬਾਬਾ ਜੀ ਹੁਣਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ। ਇੱਕ ਤਾਂ ਉਹਨਾਂ ਨੇ ਆਪਣੇ ਪਿੰਡ 'ਚ ਉੱਠ ਕੇ ਆਉਣ ਵਾਲੇ ਜਿਹੜੇ ਬੰਦੇ ਸੀ ਉਹਨਾਂ ਦਾ ਜ਼ਿਕਰ ਕੀਤਾ, ਤੇ ਦੂਸਰਾ ਆਖਰ ਤੇ ਪਿਆਰ ਮੁਹੱਬਤ ਦਾ ਸੁਨੇਹਾ ਦਿੱਤਾ ਵੀ ਆਪਾਂ ਆਪਣੇ ਦਰਮਿਆਨ ਜਿਹੜੀ, ਅਗਰ ਅਸੀਂ ਮਿਲਣਾ ਇੱਕ ਦੂਜੇ ਨੂੰ ਤਾਂ ਫਿਰ ਸਾਨੂੰ ਸੋਚਣਾ ਪੈਣਾ ਕਿ ਅਸੀਂ ਆਪਣੇ ਅੰਦਰ ਪਿਆਰ ਮੁਹੱਬਤ ਜਿਹੜਾ ਨਾ ਇਹਨੂੰ ਵਧਾਈਏ, ਤੇ ਉਹਦੇ ਲਈ ਆਪਾਂ ਨੂੰ ਇੱਕ ਦੂਸਰੇ ਦੇ ਮੁਲਕਾਂ 'ਚ ਆਉਣਾ ਜਾਣਾ ਚਾਹੀਦਾ। ਤੁਸੀਂ ਵੀ, ਤੁਹਾਡੇ ਚੂੰਕਿ ਧਾਰਮਿਕ ਸਥਾਨ ਇੱਥੇ ਹੈ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਵੀਜ਼ੇ ਲੈ ਕੇ ਯੂਥ ਨੂੰ ਵੀ ਇਹੀ ਸੁਨੇਹਾ ਕਿ ਯੂਥ ਜਿਹੜੀ ਹੈ ਨਾ, ਉਹ ਇੱਕ ਅਮਨ ਦਾ ਸਫੀਰ ਦੇ ਤੌਰ 'ਤੇ ਅੱਗੇ ਜਾਣਗੇ, ਕਿਉਂਕਿ ਉਹਨਾਂ ਨਾਲ ਜ਼ਿਆਦਾ ਸੋਸ਼ਲ ਮੀਡੀਆ ਨਾਲ ਟੱਚ ਆ, ਲੋਕਾਂ ਨਾਲ ਬਹਿਣ ਖਲਾਉਣ, ਬਜ਼ੁਰਗਾਂ ਦੀ ਨਿਸਬਤ ਜ਼ਿਆਦਾ ਉਹਨਾਂ ਦਾ, ਇਸ ਕਰਕੇ ਉਹਨਾਂ ਨੂੰ ਆ ਕੇ ਇਹ ਚੀਜ਼ਾਂ ਅੱਗੇ ਫਾਰਵਰਡ ਕਰਨੀਆਂ ਚਾਹੀਦੀਆਂ ਕਿ ਇੱਥੇ ਸਿਵਾਏ ਪਿਆਰ ਤੋਂ ਕੁਛ ਨਹੀਂ ਮਿਲਦਾ ਜੀ। ਰੱਬ ਰੱਖਾ ਜੀ।